ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਅਸੀਂ ਇਸ ਪ੍ਰੋਗਰਾਮ 'ਚ ਜਿਹੜੇ ਭਖ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਆ। ਸਭ ਤੋਂ ਪਹਿਲਾਂ ਜਿਹੜਾ ਭਖ ਦਾ ਮੁੱਦਾ ਹੈ ਉਹ ਇਹ ਆ ਕਿ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਆ ਨੀਂਦ ਉਹ ਖੁੱਲ੍ਹ ਗਈ ਆ। ਜਿਸ ਤਰੀਕੇ ਦੇ ਨਾਲ ਕੈਪਟਨ ਸੰਦੀਪ ਸੰਧੂ ਜਿਹੜਾ ਹੈ ਉਹ ਦਾਖਾ ਹਲਕਾ ਜਿਹੜਾ ਉੱਥੋਂ ਜਦੋਂ 14,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰਿਆ, ਭਾਵੇਂ ਕਿ ਕਾਂਗਰਸ ਬਾਕੀ 3 ਸੀਟਾਂ ਜਿਹੜੀਆਂ ਉਹ ਜਿੱਤਣ 'ਚ ਕਾਮਯਾਬ ਹੋ ਗਈ, ਪਰ ਜਿਹੜੀ ਦਾਖਾ ਸੀਟ ਹਾਰੀ ਗਈ ਆ ਉਹਨੇ ਕੈਪਟਨ ਅਮਰਿੰਦਰ ਸਿੰਘ ਦੀ ਕਿਤੇ ਨਾ ਕਿਤੇ ਨੀਂਦ ਜਿਹੜੀ ਆ ਉਹਦੇ ਤੋਂ ਉਹਨੂੰ ਜਗਾ ਦਿੱਤਾ ਹੈ। ਉਹਦੀਆਂ ਅੱਖਾਂ ਜਿਹੜੀਆਂ ਉਹ ਖੁੱਲ੍ਹ ਚੁੱਕੀਆਂ ਨੇ। ਹਾਰ ਤੋਂ ਫੌਰਨ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਜਿਹੜੀ ਪੰਜਾਬ ਦੀ ਬਿਊਰੋਕ੍ਰੇਸੀ ਆ ਉਹਦੀ ਇੱਕ ਮੀਟਿੰਗ ਸੱਦੀ, ਉਹਨਾਂ ਨੂੰ ਖਾਣੇ 'ਤੇ ਸੱਦਿਆ ਅਤੇ ਉਹਨਾਂ ਨੂੰ ਸਪੈਸ਼ਲ ਆਦੇਸ਼ ਜਿਹੜੇ ਆ ਉਹ ਦਿੱਤੇ ਗਏ ਕਿ ਮੇਰੇ MLA ਜਿਹੜੇ ਨੇ ਉਹਨਾਂ ਦੀ ਹਰ ਗੱਲ ਸੁਣੀ ਜਾਵੇ ਅਤੇ ਉਹਨਾਂ ਨੂੰ ਕਿਸੇ ਵੀ ਕੰਮ ਤੋਂ ਜਿਹੜਾ ਇਨਕਾਰ ਜਿਹੜਾ ਉਹ ਨਾ ਕੀਤਾ ਜਾਵੇ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਜਿਹਨੇ ਕਿ ਤਕਰੀਬਨ ਜਿਹੜਾ ਉਹ ਪੌਣੇ 3 ਸਾਲ ਦਾ ਸਮਾਂ ਜਿਹੜਾ ਉਹ ਇਸੇ ਤਰ੍ਹਾਂ 2.5 ਪੌਣੇ 3 ਸਾਲ ਕੱਢ ਦਿੱਤੇ। ਚੰਗਾ ਹੁੰਦਾ ਜੇ ਕੈਪਟਨ ਅਮਰਿੰਦਰ ਸਿੰਘ ਪਹਿਲੇ ਦਿਨ ਤੋਂ ਹੀ ਇਹ ਫੈਸਲਾ ਲੈਂਦਾ ਤੇ ਸ਼ਾਇਦ ਇਹ ਦਾਖਾ ਸੀਟ ਜਿਹੜੀ ਉਹ ਹਾਰਨ ਦੀ ਨੌਬਤ ਨਾ ਆਉਂਦੀ। ਕੈਪਟਨ ਸੰਦੀਪ ਸੰਧੂ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ 2006 ਤੋਂ ਲਗਾਤਾਰ ਜੁੜਿਆ ਹੋਇਆ ਤੇ ਹਰ ਇਲੈਕਸ਼ਨ ਦਾ ਉਹੋ ਹੀ ਇੰਚਾਰਜ ਰਿਹਾ, ਭਾਵੇਂ ਉਹ ਜਨਰਲ ਇਲੈਕਸ਼ਨ ਆਉਂਦੀ ਸੀ, ਚਾਹੇ ਕੋਈ ਬਾਈ ਇਲੈਕਸ਼ਨ ਆਉਂਦੀ ਸੀ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਖੁਦ ਦੀ ਇਲੈਕਸ਼ਨ ਸੀ। ਪਰ ਜਿਸ ਤਰੀਕੇ ਦੇ ਨਾਲ ਉਹ ਇਲੈਕਸ਼ਨ ਹਾਰੀ ਗਈ ਆ, ਉਸ ਤੋਂ ਬਾਅਦ ਜਿਹੜੀ ਬੇਰੁਖੀ ਸੀ, ਉਸ ਬੇਰੁਖੀ ਦੇ ਵਿੱਚ ਅਗਲੀ ਜਿਹੜੀ ਮੀਟਿੰਗ ਸੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਸਵਾਂ ਵਾਲੇ ਜਿਹੜਾ ਫਾਰਮ ਹਾਊਸ ਆ ਉਹਦੇ ਉੱਤੇ ਪੰਜਾਬ ਦੇ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧਿਤ MLA ਸਭਾਨ ਨੇ ਉਹਨਾਂ ਦੀ ਮੀਟਿੰਗ ਜਿਹੜੀ ਉਹ ਸੱਦੀ ਅਤੇ ਉਸ ਮੀਟਿੰਗ ਦੇ ਵਿੱਚ ਕਹਿਣ ਨੂੰ ਤਾਂ ਉਹ ਰਾਤ ਦੇ ਖਾਣੇ ਦੀ ਦਾਵਤ ਸੀ, ਲੇਕਿਨ ਦਾਵਤ ਜਿਹੜੀ ਸੀ ਉਹ ਇਹ ਸੀ ਕਿ ਤੁਸੀਂ ਤਕੜੇ ਹੋ ਕੇ ਕੰਮ ਕਰੋ। 2022 ਜਿਹੜੀ ਆ ਉਹ 'ਚ ਕਾਂਗਰਸ ਨੇ ਵਾਪਸੀ ਕਰਨੀ ਆ ਅਤੇ ਤੁਹਾਡੇ ਕੰਮ ਜਿਹੜੇ ਮੈਂ ਬਿਊਰੋਕ੍ਰੇਸੀ ਨੂੰ ਆਦੇਸ਼ ਦੇ ਦਿੱਤੇ ਆ, ਤੁਹਾਡਾ ਕੋਈ ਵੀ ਕੰਮ ਜਿਹੜਾ ਉਹ ਰੁਕੇਗਾ ਨਹੀਂ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹਨੂੰ ਆਪਣੇ ਪੈਰਾਂ ਥੱਲਿਓਂ ਖਿਸਕਦੀ ਜ਼ਮੀਨ ਜਿਹੜੀ ਆ ਉਹ ਦਿਖਾਈ ਦੇਣ ਲੱਗ ਗਈ, ਕਿਉਂਕਿ ਕੈਪਟਨ ਸੰਦੀਪ ਸੰਧੂ ਜਿਸ ਦੀ ਹਾਰ ਦੇ ਵਿੱਚ ਉੱਥੇ ਤਕਰੀਬਨ ਜਿੰਨਾ ਕੁ ਦੋਸ਼ ਭਾਰਤ ਭੂਸ਼ਣ ਆਸ਼ੂ ਦਾ ਹੈ, ਜਿਹੜਾ ਉਹਨਾਂ ਦਾ ਇਸ ਵਕਤ ਕੈਬਨਿਟ ਮਿਨਿਸਟਰ ਆ, ਉਹਦੇ ਵਿੱਚ ਜਿੰਨਾ ਕੁ ਕੁਲਬੀਰ ਸਿੰਘ ਜੀਰਾ ਜਿਹੜਾ ਕਿ ਜੀਰੇ ਤੋਂ MLA ਆ, ਅਤੇ ਜਿੰਨਾ ਕੁ ਦੋਸ਼ ਰਮਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣੇ ਦਾ, ਤਿੰਨਾਂ ਨੇ ਕਿਤੇ ਨਾ ਕਿਤੇ ਸੰਦੀਪ ਸੰਧੂ ਜਿਹੜਾ ਸੀਗਾ ਉਹਦੀ ਹਾਰ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਅਦਾ ਕੀਤਾ। ਜਿਸ ਤਰ੍ਹਾਂ ਉਹਨੂੰ ਵਿਵਾਦਾਂ ਦਾ ਵਿਸ਼ਾ ਬਣੇ ਅਤੇ ਉਹਦੇ ਨਾਲ ਵੋਟ ਬੈਂਕ ਜਿਹੜਾ ਉਹਦੇ 'ਤੇ ਬੜਾ ਵੱਡਾ ਪ੍ਰਭਾਵ ਗਿਆ ਅਤੇ ਜਿਹੜੇ ਬਾਕੀ ਵੀ ਲੋਕ ਉੱਥੇ ਬੈਠੇ ਸੀਗੇ ਉਹਨਾਂ ਨੂੰ ਬੂਥ ਲੈਵਲ ਤੱਕ ਜਿਸ ਵੀ ਵਰਕਰ ਨੂੰ ਲਾਇਆ ਹੋਇਆ ਸੀ ਉਹਨਾਂ ਦੇ ਮਨ 'ਚ ਇੱਕੋ ਤੌਖਲਾ ਸੀ ਕਿ 2.5 ਪੌਣੇ 3 ਸਾਲ ਦਾ ਸਮਾਂ ਲੰਘ ਗਿਆ, ਸਾਡੀ ਅੱਜ ਤੱਕ ਸੁਣੀ ਨਹੀਂ ਗਈ। ਅਤੇ ਸੰਦੀਪ ਸੰਧੂ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦੇ ਅੰਦਰ ਅਤੇ ਉਹਨਾਂ ਦੇ ਦਫ਼ਤਰ ਦੇ ਵਿੱਚ ਸਭ ਤੋਂ ਸ਼ਕਤੀਸ਼ਾਲੀ ਜਿਹੜਾ ਸੀ ਉਹ ਗਿਣਿਆ ਜਾਂਦਾ ਸੀ, ਅਤੇ ਇਹਦੀ ਹਾਰ ਹੋਣੀ ਜਿਹੜੀ ਆ ਉਹ ਜ਼ਰੂਰੀ ਆ। ਇਹਦੀ ਹਾਰ ਹੋਏਗੀ ਅਤੇ ਸਾਡੀ ਪੁੱਛ ਪ੍ਰਤੀਤ ਹੋਏਗੀ, ਅਤੇ ਹੋਇਆ ਵੀ ਉਹੀ ਕੁਝ। ਕੈਪਟਨ ਸੰਦੀਪ ਸੰਧੂ ਦੀ ਹਾਰ ਹੋਈ ਅਤੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹਨੂੰ ਆਪਣੇ MLA ਦੀ ਅਤੇ ਆਪਣੇ ਵਰਕਰਾਂ ਦੀ ਯਾਦ ਆ ਗਈ, ਆਪਣੇ ਪਾਰਟੀ ਦੇ ਅਹੁਦੇਦਾਰਾਂ ਦੀ ਯਾਦ ਆ ਗਈ, ਅਤੇ ਤੁਰੰਤ ਜਿਹੜਾ ਇਹ ਫੈਸਲਾ ਜਿਹੜਾ ਉਹ ਲੈਣਾ ਪੈ ਗਿਆ। ਅਤੇ ਕਿਤੇ ਨਾ ਕਿਤੇ ਚਲੋ ਇਹੀ ਹੋਇਆ ਕਿ ਕੈਪਟਨ ਸੰਦੀਪ ਸੰਧੂ ਦੀ ਜਿਹੜੀ ਹਾਰ ਹੋਈ ਆ, ਉਸ ਹਾਰ ਨੇ ਘੱਟੋ ਘੱਟ ਜਿਹੜੇ MLA ਸੀ ਕਾਂਗਰਸ ਪਾਰਟੀ ਦੇ, ਜਿਨ੍ਹਾਂ ਦਾ ਰੋਜ਼ਾਨਾ ਦੀ ਸ਼ਿਕਾਇਤ ਸੀ ਕਿ ਸਾਡੀ ਕੈਪਟਨ ਅਮਰਿੰਦਰ ਸਿੰਘ ਸੁਣਦਾ ਨਹੀਂ, ਕਿਤੇ ਨਾ ਕਿਤੇ ਉਹਨਾਂ ਦੀ ਸੁਣੀ ਤਾਂ ਗਈ, ਭਾਵੇਂ ਕਿ ਕੈਪਟਨ ਸੰਦੀਪ ਸੰਧੂ ਖੁਦ ਆਪਣੀ ਚੋਣ ਜਿਹੜੀ ਆ ਉਹ ਹਾਰ ਗਿਆ। ਅਤੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਹਿ ਕੇ ਜਿਹੜੀ ਹਾਰ ਸੀ ਉਹ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਮੈਂ ਵੀ ਆਪਦੀ ਜ਼ਿੰਦਗੀ ਦੀਆਂ ਪਹਿਲੀਆਂ 2 ਚੋਣਾਂ ਜਿਹੜੀਆਂ ਉਹ ਹਾਰਿਆ ਸੀ, ਇਸ ਕਰਕੇ ਕੈਪਟਨ ਸੰਦੀਪ ਸੰਧੂ ਜੇ ਚੋਣ ਹਾਰਿਆ ਅਤੇ ਅਗਲੀ ਵਾਰ ਉਹ ਜ਼ਰੂਰ ਜਿੱਤ ਜਾਏਗਾ। ਦੂਸਰੀ ਜਿਹੜਾ ਭਖ ਦਾ ਮਸਲਾ ਹੈ ਉਹ ਹੈ ਮਹਾਰਾਸ਼ਟਰ ਦੇ ਨਾਲ ਸੰਬੰਧਿਤ। ਮਹਾਰਾਸ਼ਟਰ ਦੇ ਵਿੱਚ ਪਿਛਲੀ ਵਾਰ BJP ਅਤੇ ਸ਼ਿਵ ਸੈਨਾ ਜਿਹੜੀ ਉਹਨਾਂ ਨੇ ਅਲੱਗ-ਅਲੱਗ ਚੋਣ ਲੜੀ ਸੀ ਅਤੇ ਕਾਂਗਰਸ ਅਤੇ NCP ਜਿਹੜੇ ਸੀ ਉਹ ਇੱਕ ਧਿਰ ਦੇ ਤੌਰ 'ਤੇ ਸੀ, ਲੇਕਿਨ ਉੱਥੇ BJP ਨੇ ਪਹਿਲੀ ਵਾਰ ਸ਼ਿਵ ਸੈਨਾ ਨੂੰ ਬਾਈਪਾਸ ਕਰਕੇ ਬਹੁਮਤ ਨਾ ਹੁੰਦੇ ਹੋਏ ਵੀ ਉੱਥੇ ਆਪਣੀ ਸਰਕਾਰ ਜਿਸ ਤਰ੍ਹਾਂ ਬਣਾ ਲਈ ਸੀ ਅਤੇ 5 ਸਾਲ ਉਹ ਸਰਕਾਰ ਚਲਾਈ। ਇਸ ਵਾਰ ਦੋਨਾਂ ਪਾਰਟੀਆਂ ਦਾ ਅਲਾਇੰਸ ਹੋਇਆ। ਅਲਾਇੰਸ ਦੇ ਵਿੱਚ ਉੱਥੇ ਆ ਕੇ ਤਕਰੀਬਨ 17 ਸੀਟਾਂ ਜਿਹੜੀਆਂ BJP ਦੀਆਂ ਕੱਟ ਹੋ ਗਈਆਂ ਅਤੇ ਤਕਰੀਬਨ ਉਹਦੇ ਵਿੱਚ ਜਿਹੜੀਆਂ ਸੀ 7 ਸੀਟਾਂ ਜਿਹੜੀਆਂ ਸੀਗੀਆਂ ਉਹ ਸ਼ਿਵ ਸੈਨਾ ਦੀਆਂ ਕੱਟ ਗਈਆਂ। ਉਹ ਘਟਣ ਦੇ ਬਾਵਜੂਦ ਸ਼ਿਵ ਸੈਨਾ ਕਹਿੰਦੀ ਹੈ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਘਰ
ਜਿਸ ਵੇਲੇ ਅਮਿਤ ਸ਼ਾਹ ਤੇ शिव सेना मुखी की जिहड़ी मीटिंग हुई सी उहदे विच 50-50 का फार्मूला जिहड़ा उहदी गल हुई सी कि 2.5 साल जिहड़ा पहला शिव सेना राज करेगी, उहदा मुख मंत्री होगा, तो 2.5 साल मगरले जिहड़े आ ओह बीजेपी राज करेगी। पर बीजेपी उहदे तो पल्ला झाड़ रही है। हुण इस वक्त की हालात ये बनी हुई है कि दोनों गवर्नर नूं अलग अलग तौर पर मिलाए, लेकिन सरकार बनाउण दा दावा दोनों चों किसी ने पेश नहीं किया। कांग्रेस ते NCP दोनों ने बाहरों सपोर्ट देण दा जिहड़ा ओह ऐलान कर दिता शिव सेना नूं कि तुसीं मुख मंत्री अपना बनाओ, असीं तुहानूं बाहर तो समर्थन दिंदे आ। ऐलान जिहड़ा ओह NCP ने किया, NCP दे नाल ही मीटिंग हुई है शिव सेना दी, लेकिन कांग्रेस ने कहा कि NCP ने जो किया असीं उहदा समर्थन करांगे। बीजेपी जिहड़ी आ उहदे कोल 105 सीटां इस वक्त कुल ने, तो 105 सीटां दे नाल जे ओह इंडिपेंडेंट जिहड़े 29 जित्ते भी होए ने, जे उन्हां नूं भी सारिआं नूं लै जांदी आ, उहदे विच कुछ अलग अलग छोटियां पार्टियां दे ने, कुछ इंडिपेंडेंट ने, जे वो सारिआं नूं लै जांदी तद भी उहदे कोल बहुमत दा अंकड़ा जिहड़ा वो पूरा नहीं हुंदा। ते जिहड़ी शिव सेना जे उन्हां नूं कांग्रेस ते उहदे नाल NCP दोनों की सपोर्ट मिलती है तो वह किते ना किते बहुमत जिहड़ा वो साबित करन च कामयाब जिहड़ी हुंदी है। हुण जिस तरह शिव सेना ने उत्थे 7 इंडिपेंडेंट जिहड़े आ उन्हां दे समर्थन का ऐलान कर दिता कि उन्हां ने सानू अनकंडीशनल जिहड़ी आ सपोर्ट दे दित्ती है, तो किते ना किते बीजेपी जिहड़ी वो कसूती स्थिति 'च फस गई है। पर बीजेपी अपनी हट छड्डण दे लई अजे तक तैयार नहीं। बीजेपी का इक्को ही कहना कि सरकार बनेगी तो बीजेपी की बनेगी, होर किसी की नहीं बनेगी, क्योंकि गवर्नर जिहड़ा वो स्टेट का वो बीजेपी का लग्या होया, तो बीजेपी का गवर्नर जिहड़ा वो जे पहली बार सौं चुकाएगा तो बीजेपी के ही मुख मंत्री नूं चुकाएगा, होर किसी नूं नहीं। रात तक दे जो घटनाक्रम वापरे ने अज सवेर तक दे उन्हां दी हालात यही देखदी आ कि किते ना किते बीजेपी अपनी जित जड़ी हुई है, लेकिन NCP ने जिस तरीके दे नाल कांग्रेस का तो NCP का बाहरों समर्थन जिहड़ा शिव सेना नूं दिता, शिव सेना जिहड़ी हौसले 'च दिख रही है, तो शिव सेना जिहड़ी हो सकदा कि अज किसी भी समय जिहड़ा ओह उत्थे सरकार बनाउण दा दावा जिहड़ा वो पेश कर देवे। तो जे दावा पेश कर दिता, देखण वाली गल ये होएगी कि उत्थे गवर्नर जिहड़ा ओह बीजेपी का जिहड़ा मुख मंत्री है उहनूं सौं चुकाउंदा जां शिव सेना का जिहड़ा उत्थे लीडर बनिया लैजिसलेचर का उस नूं सौं चुकाउंदा, ये देखण वाली गल होएगी। लेकिन एक बार जिहड़ा ओह पेच जिहड़ा जिस दिन दे 24 अक्तूबर दे रिजल्ट आया उस तो लै अज तक लैके 8 दिन 9 हो गए ने, लेकिन यह इस तरह का जिहड़ा वावेला खड़िया, लेकिन किसी भी कंडे जिहड़ी आ ओह गल लगदी नहीं दिखाई दे रही। दोनों पार्टियां आपो अपनी जिद के उत्ते खड़ियां ने। शिव सेना जिहड़ी कि पहला जदों भी बीजेपी ने शिव सेना की इकट्ठी सरकार बनती सी तां हमेशा मुख मंत्री जिहड़ा ओह शिव सेना का हुंदा सी, लेकिन ये पहली बार आ कि बीजेपी ने शिव सेना तो बाईपास करके अपना मुख मंत्री बनाया, तो 5 साल जिहड़ी घट गिणती की सरकार सी वो चली। लेकिन इस बार शिव सेना जिहड़ी वो अखा दिखाउण 'च कामयाब होगी, तो शिव सेना ने अपने मुख मंत्री जिहड़ा उन्होंने कहा कि जो साडे नाल वादा किया 2.5 साल वाला 50-50 वाला वो सानू पहला बीजेपी शिव सेना जिहड़ी आ वो 2.5 साल राज करेगी तो उसके बाद बीजेपी करेगी। किते ना किते बीजेपी दे लई कसूती स्थिति खड़ी करती है। लेकिन बीजेपी भी घट नहीं, बीजेपी कहती है कि जिहड़े 57 MLA इस बार शिव सेना कोले ने उहदे विचों 43 जिहड़े वो साडे लिंक दे विच ने। जे 43 ਜਾਂ 44 उन्हां दे लिंक दे विच बैठे ने तो किते ये ना होवे कि जिस तरह अमित शाह तो नरेंद्र मोदी की जोड़ी हर स्टेट दे विच करदी आ रही है, जिस तरह उन्हां गवांढी स्टेट हरियाणे दे विच कीता कि घट गिणती दे विच रह गई मनोहर लाल खट्टर की सरकार जिहड़ी आ उहनूं JJP दे नाल अलाइंस करके उत्थे अपनी सरकार बना ली, जिस तरह उन्होंने पिछले गोवा 'च बनाई, जिस तरह उन्होंने करनाटक दे विच जिहड़ी सीगी ओह कांग्रेस की जिहड़ी सीगी उत्थे कोलीशन सरकार सी उहनूं गिरा के अपनी सरकार बनाई है। किते ना किते बीजेपी भी उत्थे दा चलण 'च घट नहीं है, बीजेपी भी बैठी है। लेकिन हुण देखण वाला समा आउण वाला समा जिहड़ा वो ये देखना होएगा कि बीजेपी ਇਹਦੇ 'ਚ ਜਿੱਤਦੀ ਆ ਜਾਂ शिव सेना ਜਿੱਤਦੀ ਆ कि ਜਾਂ दोनों ही रल के दोबारा सरकार जिहड़ी आ ਉਹ बना ਲੈਂਦੇ ਆ। कल 1 नवंबर ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋविंद ने 2 ਆਰਡੀਨੈਂਸ ਜਿਹੜੇ ਉਹ ਜਾਰੀ ਕੀਤੇ। ਪਹਿਲਾ ਤਾਂ ਇਹ ਸੀ जम्मू कश्मीर ਦੇ ਵਿੱਚੋਂ ਰਾਸ਼ਟਰਪਤੀ ਰਾਜ ਜਿਹੜਾ ਉਹ ਖਤਮ ਕੀਤਾ, ਤੇ ਦੂਸਰਾ ਸੀ लद्दाख ਜਿਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ जम्मू कश्मीर ਤੋਂ ਅਲੱਗ ਕਰਕੇ ਉਹ, ਤੇ ਇੱਕ ਉਹਦੇ ਵਿੱਚ ਜਿਹੜਾ कारगिल सी ਉਹਨੂੰ ਵੀ लद्दाख ਦੇ ਵਿੱਚ ਜਿਹੜਾ ਉਹ ਸ਼ਾਮਲ ਕਰ ਦਿੱਤਾ ਗਿਆ, ਤੇ ਦੂਸਰਾ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜਾ जम्मू ਤੇ कश्मीर है
ਇਹਨਾਂ ਦੇ ਵਿੱਚ ਪ੍ਰਸ਼ਾਸਨ ਚਲਾਉਣ ਦੇ ਲਈ ਦੋਨਾਂ ਦੇ ਵਿੱਚ ਲੈਫਟੀਨੈਂਟ ਗਵਰਨਰਾਂ ਦੀ ਨਿਯੁਕਤੀ ਤੇ ਉਹਨਾਂ ਦਾ ਪ੍ਰਸ਼ਾਸਨ ਚਲਾਉਣ ਦੇ ਲਈ ਉਹਨਾਂ ਨੂੰ ਪ੍ਰਵਾਨਗੀ ਦੇਣਾ। ਇਹ ਦੋ ਆਰਡੀਨੈਂਸ ਜਿਹੜੇ ਕੱਲ ਸਵੇਰੇ ਇਹ ਜਿਹੜੇ ਆ ਭਾਰਤ ਦੇ ਰਾਸ਼ਟਰਪਤੀ ਨੇ ਜਾਰੀ ਕਰ ਦਿੱਤੇ ਆ। ਦੋਨੋਂ ਹੀ ਬਿਊਰੋਕਰੇਟਸ ਨੇ, ਦੋਨੋਂ ਹੀ ਇੱਕ 1985 ਬੈਚ ਦਾ ਤੇ ਇੱਕ 1987 ਬੈਚ ਦਾ। ਜਿਹੜਾ 1987 ਬੈਚ ਦਾ ਉਹ ਅਜੇ 2015 'ਚ ਭਾਰਤ ਦਾ ਰੱਖਿਆ ਸਕੱਤਰ ਜਿਹੜਾ ਉਹ ਰਹਿ ਕੇ ਹਟਿਆ ਤੇ ਉਸ ਨੇ ਲੰਬਾ ਸਮਾਂ ਜਿਹੜਾ ਉਹ ਨਰਿੰਦਰ ਮੋਦੀ ਦੇ ਨਾਲ ਜਿਹੜਾ ਉਹ ਕੰਮ ਕੀਤਾ ਤੇ ਉਹਨੂੰ ਜਿਸ ਤਰ੍ਹਾਂ ਦੇ ਨਾਲ ਲਦਾਖ ਜਿਹੜਾ ਉਹਦੀ ਵਾਗਡੋਰ ਜਿਹੜੀ ਆ ਉਹ ਸੌਂਪੀ ਗਈ ਆ। ਤੇ ਦੂਸਰੇ ਨੂੰ ਜਿਹੜਾ 1985 ਬੈਚ ਦਾ ਉਹਨੇ ਅਗਲੇ ਮਹੀਨੇ ਹੀ ਰਿਟਾਇਰ ਹੋਣਾ ਤੇ ਉਹਦੀ ਰਿਟਾਇਰਮੈਂਟ ਤੋਂ ਪਹਿਲਾਂ ਹੀ ਉਹਨੂੰ ਲੈਫਟੀਨੈਂਟ ਗਵਰਨਰ ਜਿਹੜਾ ਜੰਮੂ ਕਸ਼ਮੀਰ ਦਾ ਲਾ ਦਿੱਤਾ। ਉਹ ਜੰਮੂ ਕਸ਼ਮੀਰ ਜਿਹੜੇ ਤੇ ਕਿ ਕਿਸੇ ਟਾਈਮ ਜਿਹੜਾ ਜੰਮੂ ਕਸ਼ਮੀਰ ਦਾ ਸ਼ਾਸਕ ਹੁੰਦਾ ਸੀ ਉਹਨੂੰ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ। ਉਸ ਦੇ ਬਾਅਦ ਹੌਲੀ ਹੌਲੀ ਹਾਲਾਤ ਐਸੇ ਬਣੇ ਕਿ ਉੱਥੇ ਮੁੱਖ ਮੰਤਰੀ ਦਾ ਅਹੁਦਾ ਹੋ ਗਿਆ ਤੇ ਹੁਣ ਮੁੱਖ ਮੰਤਰੀ ਦਾ ਅਹੁਦਾ ਵੀ ਘਟਾ ਕੇ ਜਦੋਂ ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਕਰ ਦਿੱਤਾ ਗਿਆ ਤੇ ਉੱਥੇ ਜਿਹੜਾ ਮੁੱਖ ਮੰਤਰੀ ਉਹਦੀਆਂ ਪਾਵਰਾਂ ਸੀਮਿਤ ਕਰ ਦਿੱਤੀਆਂ ਗਈਆਂ। ਲਦਾਖ ਦੇ ਵਿੱਚ ਤਾਂ ਅਸੈਂਬਲੀ ਨਹੀਂ ਬਣੇਗੀ, ਸਿੱਧਾ ਹੀ ਪ੍ਰੈਜ਼ੀਡੈਂਟ ਦੇ ਅੰਡਰ ਭਾਰਤ ਸਰਕਾਰ ਜਿਹੜੀ ਉਹ ਆਪਣਾ ਰਾਜ ਚਲਾਏਗੀ ਲੈਫਟੀਨੈਂਟ ਗਵਰਨਰ ਦੇ ਅੰਦਰ, ਕਿਉਂਕਿ ਉਹ ਯੂਨੀਅਨ ਟੈਰੀਟਰੀ ਕਰ ਦਿੱਤਾ ਗਿਆ, ਇਸ ਕਰਕੇ ਉੱਥੇ ਰਹੇਗੀ। ਲੇਕਿਨ ਜਿਹੜੇ ਯੂਨੀਅਨ ਟੈਰੀਟਰੀ ਜੰਮੂ ਤੇ ਕਸ਼ਮੀਰ ਨੂੰ ਕੀਤਾ ਗਿਆ, ਇੱਥੇ ਅਸੈਂਬਲੀ ਤਾਂ ਹੋਂਦ ਵਿੱਚ ਆਏਗੀ, ਪਰ ਕਦੋਂ ਆਏਗੀ ਇਹ ਅਜੇ ਭਵਿੱਖ ਦੇ ਗਰਭ ਦੀ ਗੱਲ ਆ। ਲੇਕਿਨ ਇੱਥੇ ਵੀ ਜਿਹੜੀ ਅਸੈਂਬਲੀ ਆਏਗੀ ਉਹ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਅਸੈਂਬਲੀ ਆ ਜਾਂ ਮਿਜ਼ੋਰਮ ਦੇ ਵਿੱਚ ਆ, ਉਹੀ ਕੁਛ ਆ ਕਿ ਉਸੇ ਤਰ੍ਹਾਂ ਦੇ ਨਾਲ ਜਿਹੜੀ ਅਸੈਂਬਲੀ ਹੋਏਗੀ ਉਹਦਾ ਜਿਹੜਾ ਮੁੱਖ ਮੰਤਰੀ ਬਣੇਗਾ ਉਸ ਸਟੇਟ ਦਾ, ਉਹਦੇ ਕੋਲੇ ਸੀਮਤ ਪਾਵਰਾਂ ਹੋਣਗੀਆਂ। ਕਿਸੇ ਦੀ ਵੀ ਬਦਲੀ ਕਰਨ ਦਾ ਤੇ ਕਿਸੇ ਦੀ ਨਵੀਂ ਨਿਯੁਕਤੀ ਕਰਨ ਦਾ ਉਹਦੇ ਕੋਲੇ ਅਧਿਕਾਰ ਨਹੀਂ ਹੋਏਗਾ, ਜਿਸ ਤਰ੍ਹਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਕੋਲੇ ਆ। ਉਹੀ ਹਾਲਾਤ ਜਿਹੜੇ ਆ ਉਹ ਜੰਮੂ ਕਸ਼ਮੀਰ ਦੇ ਬਣੇ ਆ। ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਅਮਿਤ ਸ਼ਾਹ ਨੇ ਤੇ ਨਰਿੰਦਰ ਮੋਦੀ ਨੇ ਜਿਸ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਕਸ਼ਮੀਰ ਜਿਹੜਾ ਉਹ ਲੰਬੇ ਸਮੇਂ ਤੋਂ ਬੰਦ ਪਿਆ, ਲੋਕਾਂ ਦੇ ਬਾਜ਼ਾਰ ਜਿਹੜੇ ਉਹ ਬੰਦ ਨੇ, ਕਾਰੋਬਾਰ ਠੱਪ ਹੋਇਆ, ਲੇਕਿਨ ਫਿਰ ਵੀ ਉਹਨਾਂ ਨੇ ਇਹ ਸਟੇਟ ਜਿਹੜੀ ਆ ਉਹਨੂੰ ਤੋੜ ਕੇ ਜਿਸ ਤਰੀਕੇ ਦੇ ਨਾਲ ਪਹਿਲੀ ਵਾਰ ਆ ਕਿ 29 ਸਟੇਟਾਂ ਸੀ ਭਾਰਤ ਦੀਆਂ, ਜਿਹਦੇ 'ਚੋਂ 28 ਰਹਿ ਗਈਆਂ, ਲੇਕਿਨ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਸੀ ਉਹ 7 ਤੋਂ 9 ਹੋ ਗਏ ਇੱਕਦਮ, ਕਿਉਂਕਿ 2 ਯੂਨੀਅਨ ਟੈਰੀਟਰੀ ਜਿਹੜੀਆਂ ਨਵੀਆਂ ਖੜੀਆਂ ਕਰ ਦਿੱਤੀਆਂ। ਇਹ ਵੀ ਇਤਿਹਾਸ 'ਚ ਪਹਿਲੀ ਵਾਰ ਆ ਕਿ ਜਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦਾ ਉਹਨੂੰ ਅਸੈਂਬਲੀ ਦਾ ਦਰਜਾ ਤਾਂ ਦਿੱਤਾ ਜਾਂਦਾ, ਲੇਕਿਨ ਜਿਹੜਾ ਸਟੇਟ ਹੁੰਦੀ ਆ ਉਹਨੂੰ ਕਦੇ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਬਣਾਇਆ ਗਿਆ। ਪਹਿਲੀ ਵਾਰ ਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜੇ ਆ ਉਹ 2 ਹੋਂਦ ਵਿੱਚ ਇਕੱਠੇ ਦੇ ਇਕੱਠੇ ਜਿਹੜੇ ਆ ਉਹ ਲਿਆ ਦਿੱਤੇ ਗਏ ਆ। ਜਿਹੜਾ ਅਗਲਾ ਭਖ ਦਾ ਮੁੱਦਾ ਹੈ ਉਹ ਹੈ ਕਿ ਸਰਕਾਰਾਂ ਦੀ ਬੇਰੁਖੀ ਤੇ ਕਿਸਾਨਾਂ ਦੀ ਬੇਸਮਝੀ ਨੇ ਪੂਰੇ ਦਾ ਪੂਰਾ ਉੱਤਰ ਭਾਰਤ ਧੂਏ ਦੀ ਚਾਦਰ ਦੇ ਵਿੱਚ ਜਿਹੜਾ ਉਹ ਲਪੇਟ ਦਿੱਤਾ। ਜਿਸ ਤਰੀਕੇ ਦੇ ਨਾਲ ਹਰ ਵਾਰ ਗ੍ਰੀਨ ਟ੍ਰਿਬਿਊਨਲ ਜਿਹੜਾ ਉਹ ਸੂਬਾ ਸਰਕਾਰਾਂ ਨੂੰ ਬੁਲਾ ਕੇ ਇੱਕੋ ਆਦੇਸ਼ ਦਿੰਦਾ ਕਿ ਕਿਸਾਨਾਂ ਨੂੰ ਸਸਤੇ ਰੇਟਾਂ ਤੇ ਸਬਸਿਡੀ ਦੇ ਉੱਪਰ ਜਿਹੜੇ ਆ ਉਹਨਾਂ ਨੂੰ ਪੂਰੇ ਦੇ ਪੂਰੇ ਔਜ਼ਾਰ ਜਿਹੜੇ ਉਹ ਮੁਹੱਈਆ ਕਰਵਾਏ ਜਾਣ, ਲੇਕਿਨ ਸਰਕਾਰਾਂ ਦੀ ਬੇਰੁਖੀ ਤੇ ਕੇਂਦਰ ਸਰਕਾਰ ਦੀ ਵੀ ਬੇਰੁਖੀ ਕਿ ਸੂਬਾ ਸਰਕਾਰਾਂ ਕਹਿੰਦੀਆਂ ਨੇ ਕਿ ਸਾਡੇ ਕੋਲ ਸੀਮਤ ਸਾਧਨ ਨੇ, ਅਸੀਂ ਇਹ ਜਿਹੜਾ ਵੀ ਇਹਨਾਂ ਨੂੰ ਔਜ਼ਾਰ ਮੁਹੱਈਆ ਕਰਵਾਉਣੇ ਨੇ ਸਾਡੇ ਕੋਲ ਉਹਨਾਂ ਸਾਧਨ ਨਹੀਂ ਹੈ। ਲੇਕਿਨ ਕੇਂਦਰ ਸਰਕਾਰ ਦੀ ਵੀ ਬੇਰੁਖੀ ਆ ਕਿ ਕੇਂਦਰ ਸਰਕਾਰ ਨੇ ਰਹਿੰਦੇ ਸਮੇਂ ਨਾ ਕੋਈ ਸਬਸਿਡੀ ਸੂਬਿਆਂ ਨੂੰ ਦਿੱਤੀ ਤੇ ਨਾ ਹੀ ਕੋਈ ਆਪ ਉਹਨਾਂ ਨੇ ਇਹਦਾ ਐਸਾ ਪ੍ਰਬੰਧ ਕੀਤਾ ਕਿ ਜਿਹਦੇ ਨਾਲ ਕਿਸਾਨ ਜਿਹੜੇ ਆ ਉਹ ਪਰਾਲੀ ਜਿਹੜੀ ਝੋਨੇ ਦੀ ਬਚੀ ਆ ਉਸ ਰਹਿੰਦ ਖੂੰਹਦ ਨੂੰ ਅੱਗ ਨਾ ਲਾ ਸਕਣ। ਕਿਸਾਨ ਆਪਣੀ ਜਗ੍ਹਾ ਦੁਖੀ ਆ। ਕਿਸਾਨ ਕਹਿੰਦਾ ਕਿ ਸਾਨੂੰ ਇਹ ਪਰਾਲੀ ਜਿਹੜੀ ਆ ਇਹਦੀਆਂ ਗੱਠਾਂ ਬਣਾਉਣ ਦੇ ਲਈ ਸਾਨੂੰ ਜਿਹੜੇ ਇਹਦੇ ਔਜ਼ਾਰ ਨੇ ਉਹ ਦਿੱਤੇ ਜਾਣ, ਅਸੀਂ ਉਹਨਾਂ ਦੇ ਨਾਲ ਇਹਦੀਆਂ ਗੱਠਾਂ ਬਣਾ ਸਕਦੇ ਹਾਂ, ਲੇਕਿਨ ਗੱਠਾਂ ਬਣਾ ਕੇ ਉਸ ਪਰਾਲੀ ਨੂੰ ਸਾਂਭਣਾ ਕਿੱਥੇ ਆ, ਸਾਨੂੰ ਉਹ ਵੀ ਥਾਂ ਦਿੱਤੀ ਜਾਵੇ। ਲੇਕਿਨ ਨਾ ਤਾਂ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰ, ਦੋਨਾਂ ਦੀ ਬੇਰੁਖੀ ਆ। ਲੇਕਿਨ ਕਿਤੇ ਨਾ ਕਿਤੇ ਕਿਸਾਨਾਂ ਦੀ ਵੀ ਬੇਸਮਝੀ ਕਹਾਂਗੇ ਕਿ ਕਿਸਾਨਾਂ ਕੋਲ ਜਿਹੜਾ ਅੱਗ ਲਾਉਣ ਤੋਂ ਇਲਾਵਾ ਕੋਈ ਵੀ ਚਾਰਾ ਨਹੀਂ ਸੀ ਬਚਿਆ। ਅਖੀਰ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾ ਦਿੱਤੀ ਤੇ ਪੂਰਾ ਉੱਤਰ ਭਾਰਤ, ਜਿਹਦੇ ਵਿੱਚ ਪੰਜਾਬ ਵੀ ਆ, ਹਰਿਆਣਾ ਵੀ ਆ, 2 ਸਟੇਟਾਂ ਦੇ ਵਿੱਚ ਇਹਦਾ ਘੱਟ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਦੋਨੋਂ ਪਹਾੜੀ ਖੇਤਰ ਨੇ, ਉਹਦੇ ਵਿੱਚ ਉੱਤਰਾਂਚਲ ਤੇ ਹਿਮਾਚਲ ਆ। ਲੇਕਿਨ ਉੱਤਰ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਤੇ ਹਰਿਆਣਾ ਦੇ ਨਾਲ ਨਾਲ ਉੱਤਰ ਪ੍ਰਦੇਸ਼ ਤੇ ਉਧਰ ਰਾਜਸਥਾਨ ਤੇ ਦਿੱਲੀ, ਸਭ ਤੋਂ ਮੰਦੀ ਹਾਲਤ ਜਿਹੜੀ ਉਹ ਦਿੱਲੀ ਦੀ ਹੋਈ ਪਈ ਆ।
ਜੋ ਹਾਲਾਤ ਬਣੀ ਪਈ, ਦਿੱਲੀ ਦੇ ਸਕੂਲ ਜਿਹੜੇ ਆ ਉਹ ਅਗਲੇ ਹੁਕਮਾਂ ਤੱਕ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ। ਉੱਥੇ ਮਾਸਕ ਪਹਿਨ ਕੇ ਚੱਲਣ ਦੀ ਜਿਹੜੀ ਆ ਉਹ ਸਾਰਿਆਂ ਨੂੰ ਆਦੇਸ਼ ਦਿੱਤੇ ਗਏ ਆ। ਹਾਲਾਤ ਕੀ ਬਣੇ ਹੋਏ ਨੇ, ਕਿਸ ਕਦਰ ਤੱਕ ਇਹ ਜਿਹੜਾ ਧੂੰਆਂ ਜਿਹੜਾ ਉਹ ਜਿਹੜੀ ਰੋਜ਼ਮਰਾ ਦੀ ਸਾਡੀ ਜ਼ਿੰਦਗੀ ਆ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਜਾਨਲੇਵਾ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਜਨਮ ਦੇ ਰਿਹਾ। ਕਿਸੇ ਨਾ ਕਿਸੇ ਹਾਲਾਤ ਦੇ ਵਿੱਚ ਨਾ ਤਾਂ ਸਰਕਾਰਾਂ ਨੇ ਤੇ ਨਾ ਹੀ ਕਿਸੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੇ ਇਹਦਾ ਕੋਈ ਪ੍ਰਬੰਧ ਜਿਹੜਾ ਉਹ ਕੀਤਾ। ਵਾਤਾਵਰਨ ਮਾਹਿਰਾਂ ਅਨੁਸਾਰ ਜਿਹੜੀ ਗੁਣਵੰਤਾ ਦਾ ਅੰਕ ਆ ਇਹਦਾ ਮਾਪਿਆ ਗਿਆ ਉਹ 0 ਤੋਂ 50 ਤੱਕ ਦਾ ਜਿਹੜਾ ਉਹ ਸ਼ੁੱਧ ਹਵਾ ਦਾ ਜਿਹੜਾ ਉਹ ਮਾਪਿਆ ਗਿਆ। 50 ਤੋਂ ਲੈ ਕੇ 100 ਤੱਕ ਜਿਹੜਾ ਉਹ ਰਹਿਣ ਯੋਗ ਜਿਹੜਾ ਉਹ ਮਾਪਿਆ ਗਿਆ ਤੇ 100 ਤੋਂ 2 ਤੱਕ ਜਿਹੜਾ ਉਹ ਹਾਨੀਕਾਰਕ ਮਾਪਿਆ ਗਿਆ। 200 ਤੋਂ ਲੈ ਕੇ 300 ਤੱਕ ਜਦੋਂ ਆ ਉਹ ਖਤਰਾ ਭਰਪੂਰ ਜਿਹੜਾ ਉਹ ਮਾਪਿਆ ਗਿਆ। ਜਿਹੜਾ 300 ਤੋਂ 400 ਤੱਕ ਆ ਇਹ ਜਿਹੜਾ ਇਹ ਮਨੁੱਖੀ ਜੀਵਨ ਲਈ ਘਾਤਕ ਮਿਥਿਆ ਗਿਆ। ਲੇਕਿਨ ਪੰਜਾਬ ਤੇ ਹਰਿਆਣਾ ਤੇ ਦਿੱਲੀ ਬਹੁਤ ਸਾਰੇ ਹਾਲਾਤ ਐਸੇ ਨੇ ਕਿ ਇਹ 400 ਦੇ ਲਗਭਗ ਜਿਹੜਾ ਇਹ ਪਹੁੰਚ ਚੁੱਕਿਆ। ਜਦੋਂ 400 ਦੇ ਲਗਭਗ ਪਹੁੰਚ ਚੁੱਕਿਆ ਇੱਥੇ ਸਾਹ ਲੈਣਾ ਜਿਹੜਾ ਉਹ ਮੁਸ਼ਕਲ ਹੋਇਆ ਪਿਆ ਤੇ ਕਿੱਧਰ ਨੂੰ ਜਾਏਗੀ ਰੋਜ਼ਮਰਾ ਦੀ ਜ਼ਿੰਦਗੀ ਤੇ ਕਿੰਨੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਨੂੰ ਸੱਦਾ ਦੇ ਰਿਹਾ। ਹਰ ਇਨਸਾਨ ਜਿਹੜਾ ਉਹ ਸੜਕ ਤੇ ਨਿਕਲਣ ਤੋਂ ਗੁਰੇਜ਼ ਕਰ ਰਿਹਾ। ਘਰਾਂ ਦੇ ਅੰਦਰ ਬੰਦ ਹੋ ਕੇ ਜ਼ਿੰਦਗੀ ਜਿਹੜੀ ਇਨਸਾਨ ਦੀ ਜਿਹੜੀ ਉਹ ਰਹਿ ਗਈ ਆ। ਖਾਸ ਕਰ ਦਿੱਲੀ ਜਿਹੜੀ ਆ, ਦਿੱਲੀ ਦਾ ਮੁੱਖ ਮੰਤਰੀ ਜਿਹੜਾ ਉਹ ਵਾਰ-ਵਾਰ ਗ੍ਰੀਨ ਟ੍ਰਿਬਿਊਨਲ ਕੋਲੇ ਜਾਂਦਾ ਤੇ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਅਪੀਲਾਂ ਕਰਦਾ ਕਿਉਂਕਿ ਜ਼ਿਆਦਾ ਝੋਨੇ ਦੀ ਫਸਲ ਜਿਹੜੀ ਪੰਜਾਬ ਤੇ ਹਰਿਆਣਾ ਦੋਨਾਂ ਸਟੇਟਾਂ 'ਚ ਹੈ। ਪਰ ਕਿਸਾਨ ਵੀ, ਮੈਂ ਕਹਿੰਦਾ ਚਾਹੇ ਉਹ ਕਿਸਾਨ ਜਿਹੜੇ ਉਹ ਬੇਸਮਝੀ ਵੀ ਆ ਕਿਸਾਨਾਂ ਦੀ, ਪਰ ਕਿਸਾਨ ਵੀ ਮਜਬੂਰ ਨੇ। ਕਿਸਾਨ ਕਹਿੰਦਾ ਕਿ ਸਾਨੂੰ ਮਸ਼ੀਨਰੀ ਦਿਓ, ਜਿੰਨੀ ਦੇਰ ਤੱਕ ਸਾਨੂੰ ਮਸ਼ੀਨਰੀ ਨਹੀਂ ਮਿਲੇਗੀ ਸਸਤੇ ਭਾਅ 'ਤੇ ਦਿੱਤੀ ਜਾਵੇ। ਮਸ਼ੀਨਰੀ ਦਾ ਜੋ ਰੇਟ ਆ ਛੋਟਾ ਕਿਸਾਨ ਉਹਦੀ ਲੈਣ ਦੀ ਸਮਰੱਥਾ ਦੇ ਵਿੱਚ ਨਹੀਂ ਹੈ ਤੇ ਉਹਦੇ ਨਾਲ ਉਹ ਕਹਿੰਦੇ ਇਹਨੂੰ ਸੰਭਾਲਣਾ ਕਿੱਥੇ ਆ, ਸਾਨੂੰ ਉਹ ਜਗ੍ਹਾ ਵੀ ਦਿੱਤੀ ਜਾਵੇ। ਹਾਲਾਤ ਕੀ ਬਣੇ ਹੋਏ ਨੇ ਕਿ ਲੋਕਾਂ ਨੇ ਦੁਖੀ ਹੋ ਕੇ ਬਗੈਰ ਕਿਸੇ ਸਮਝ ਤੋਂ ਉਹਨੂੰ ਅੱਗ ਲਾ ਦਿੱਤੀ। ਲੇਕਿਨ ਜੋ ਮਨੁੱਖੀ ਜ਼ਿੰਦਗੀ ਦਾ ਜੋ ਘਾਣ ਹੋ ਰਿਹਾ, ਜੋ ਕੁਛ ਜਾਨਵਰਾਂ ਜੀਵ ਜੰਤੂਆਂ ਦਾ ਹੋ ਰਿਹਾ, ਉਹਦੀ ਭਰਪਾਈ ਕੌਣ ਕਰੇਗਾ? ਤੇ ਜ਼ਿੰਦਗੀ ਜਿਹੜੀ ਆ ਉਹ ਜਿਸ ਕਦਰ ਜਿਹੜੀ ਆ ਉਮਰ ਜਿਹੜੀ ਉਹ ਘਟ ਰਹੀ ਆ ਉਹਦੀ ਭਰਪਾਈ ਕਿੱਥੋਂ ਹੋਣੀ ਆ? ਕਿਤੇ ਨਾ ਕਿਤੇ ਸਰਕਾਰਾਂ, ਫਿਰ ਮੈਂ ਉਹੀ ਕਹਿ ਰਿਹਾ, ਸਰਕਾਰਾਂ ਦੀ ਬੇਰੁਖੀ ਤੇ ਕਿਸਾਨਾਂ ਦੀ ਬੇਸਮਝੀ ਨੇ ਪੂਰੀ ਦੀ ਪੂਰੀ ਮਨੁੱਖਤਾ ਦੀ ਜ਼ਿੰਦਗੀ ਜਿਹੜੀ ਆ ਉਹਨੂੰ ਖਤਰੇ ਦੇ ਵਿੱਚ ਜਿਹੜਾ ਉਹ ਪਾ ਦਿੱਤਾ। ਇਸ ਦੇ ਨਾਲ ਹੀ ਜਿਹੜਾ ਅਗਲਾ ਪੱਖ ਦਾ ਮੁੱਦਾ ਹੈ ਉਹ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਲੰਧਰ ਸਥਿਤ ਚਮੜਾ ਉਦਯੋਗ ਜਿੰਨਾ ਵੀ ਆ ਉਹ ਸਾਰੇ ਨੂੰ ਬੰਦ ਕਰਨ ਦਾ ਜਿਹੜੇ ਹੁਕਮ ਦਿੱਤੇ ਨੇ ਤੇ ਉੱਥੇ ਜਿਹੜਾ ਡਿਪਟੀ ਕਮਿਸ਼ਨਰ ਜਲੰਧਰ ਆ ਉਹਨੂੰ ਇਹਦਾ ਨੋਡਲ ਅਫਸਰ ਜਿਹੜਾ ਉਹ ਨਿਯੁਕਤ ਕਰ ਦਿੱਤਾ ਤੇ ਨਾਲ ਹੀ ਕਮਿਸ਼ਨਰ ਜਲੰਧਰ ਨੂੰ ਹਦਾਇਤ ਕੀਤੀ ਆ ਕਿ ਉਹ ਇਹਨਾਂ ਦੀ ਜਿਹੜੀ ਆ ਉਹ ਮਦਦ ਕਰਨ। ਸਪੋਰਟਸ ਉਦਯੋਗ ਤੋਂ ਬਾਅਦ ਜਿੰਨਾ ਕਿ ਸਪੋਰਟਸ ਉਦਯੋਗ ਜਿਹੜਾ ਸੀਗਾ ਉਹਦੇ ਨਾਮ ਕਰਕੇ ਜਲੰਧਰ ਮਸ਼ਹੂਰ ਸੀ, ਉਹਦੇ ਬਾਅਦ ਦੂਸਰੇ ਨੰਬਰ ਤੇ ਜੇ ਕੋਈ ਉਦਯੋਗ ਜਿਹੜਾ ਉਹਦੀ ਪਾਪੂਲਰ ਹੋਇਆ ਜਾਂ ਉਹਦਾ ਨਾਮ ਚੱਲਿਆ ਤੇ ਉਹ ਚਮੜਾ ਉਦਯੋਗ ਆ। ਪਰ ਬਦਕਿਸਮਤੀ ਚਮੜਾ ਉਦਯੋਗ ਚਲਾਉਣ ਵਾਲੀਆਂ ਇੰਡਸਟਰੀਆਂ ਨੇ ਜਿਹੜਾ ਉਹਦੀ ਧੁਲਾਈ ਦਾ ਕੰਮ ਸੀ ਉਹਦੇ ਵਿੱਚੋਂ ਨਿਕਲਣ ਵਾਲਾ ਪਾਣੀ ਜਿਹੜਾ ਸੀਗਾ ਉਹਨੂੰ ਜਿਹੜੇ ਟਰੀਟਮੈਂਟ ਪਲਾਂਟ ਲੱਗਣੇ ਸੀ ਉਹ ਨਹੀਂ ਲਗਾਏ ਤੇ ਸਿੱਧਾ ਹੀ ਕਾਲਾ ਸੰਘਿਆ ਡਰੇਨ ਦੇ ਵਿੱਚ ਪਾ ਦਿੱਤਾ ਤੇ ਕਾਲਾ ਸੰਘਿਆ ਡਰੇਨ ਜਿਹੜੀ ਆ ਉਹ ਜਲੰਧਰ ਤੋਂ ਨਿਕਲ ਕੇ ਜਦੋਂ ਮਲਸੀਆਂ ਕੋਲ ਜਾ ਕੇ ਚਿੱਟੀ ਵਹੀਂ ਦੇ ਵਿੱਚ ਮਿਲਦੀ ਆ। ਜੇ ਚਿੱਟੀ ਵਹੀਂ ਜਿਹੜੀ ਆ ਉਹ ਅੱਗੇ ਲੋਹੀਆਂ ਦੇ ਕੋਲੇ ਜਾ ਕੇ ਗਿੱਦੜ ਪਿੰਡੀ ਕੋਲ ਜਾ ਕੇ ਸਤਲੁਜ ਦੇ ਵਿੱਚ ਮਿਲਦੀ ਆ ਤੇ ਪੂਰੇ ਦਾ ਪੂਰਾ ਸਤਲੁਜ ਦਾ ਪਾਣੀ ਜਿਹੜਾ ਉਹ ਪੀਣ ਦੀ ਤਾਂ ਦੂਰ ਦੀ ਗੱਲ ਖੇਤਾਂ ਨੂੰ ਲਾਉਣ ਦੇ ਯੋਗ ਵੀ ਨਹੀਂ ਰਿਹਾ। ਇੱਥੋਂ ਤੱਕ ਕਿ ਉਹਦੇ ਵਿੱਚ ਪਲ ਰਹੀਆਂ ਮੱਛੀਆਂ ਤੇ ਹੋਰ ਜਾਨਵਰ ਜਿਹੜੇ ਸੀ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਆਪਣੀ ਜ਼ਿੰਦਗੀ ਤੋਂ ਹੱਥ ਜਿਹੜੇ ਆ ਉਹ ਧੋ ਬੈਠਦੇ ਆ। ਕਿਤੇ ਨਾ ਕਿਤੇ ਹਾਈ ਕੋਰਟ ਦਾ ਫੈਸਲਾ ਸਲਾਹੁਣਯੋਗ ਆ। ਇਹਦੇ ਨਾਲ ਹੀ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਉਹਨਾਂ ਨੇ ਇਹਦਾ ਸਵਾਗਤ ਕੀਤਾ। ਸੰਤ ਬਲਵੀਰ ਸਿੰਘ ਸੀਚੇਵਾਲ ਜਿਨ੍ਹਾਂ ਕਿ ਸੁਲਤਾਨਪੁਰ ਲੋਧੀ ਤੋਂ ਲੰਘਦੀ ਵਹੀਂ ਜਿਹੜੀ ਕਿ ਗੁਰੂ ਨਾਨਕ ਦੇਵ ਜੀ ਦੀ ਜੀਵਨ ਦੇ ਨਾਲ ਸੰਬੰਧਿਤ ਹੈ, ਉਹਦੀ ਸਫਾਈ ਦਾ ਕੰਮ ਬੜੇ ਲੰਬੇ ਸਮੇਂ ਤੋਂ ਆਰੰਭਿਆ ਸੀ। ਪਰ ਬਦਕਿਸਮਤੀ ਕਿ ਸੂਬਾ ਸਰਕਾਰ ਨੇ
ਕਦੀ ਵੀ ਉਹਦੇ 'ਚ ਸਹਿਯੋਗ ਨਹੀਂ ਦਿੱਤਾ, ਭਾਵੇਂ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ। ਜਿੰਨੀਆਂ ਵੀ ਇੰਡਸਟਰੀਆਂ ਦਾ ਗੰਦਾ ਪਾਣੀ ਸੀ ਉਹ ਸਾਰੇ ਦਾ ਸਾਰਾ ਉਹਦੇ 'ਚ ਜਾ ਕੇ ਪੈਂਦਾ ਸੀ, ਅਤੇ ਉਸ ਪਵਿੱਤਰ ਵਹੀਂ ਦਾ ਜੋ ਹਾਲ ਹੋਇਆ ਸੀ ਉਹਦੇ 'ਤੇ ਕਿਤੇ ਨਾ ਕਿਤੇ ਜਦੋਂ ਇਹ ਫੈਸਲਾ ਆਇਆ ਤੇ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਚਲੋ ਇਹ ਬੰਦ ਹੋਈਆਂ, ਇਹਨਾਂ ਨੂੰ ਜਾਂ ਤਾਂ ਇਹ ਟਰੀਟਮੈਂਟ ਪਲਾਂਟ ਲਾਉਣਗੇ ਕਿ ਪਾਣੀ ਜਿਹੜਾ ਉਹ ਸਾਫ਼ ਹੋ ਕੇ ਅੱਗੇ ਡਰੇਨ ਦੇ ਵਿੱਚ ਜਾਏਗਾ, ਤੇ ਡਰੇਨ ਦੇ ਵਿੱਚੋਂ ਅੱਗੇ ਚਿੱਟੀ ਵਹੀਂ ਦੇ ਵਿੱਚ ਜਾਏਗਾ, ਤੇ ਉੱਥੋਂ ਇਹ ਸਤਲੁਜ 'ਚ ਜਾਏਗਾ, ਤੇ ਜਾਂ ਇਹ ਅਗਲੇ ਹੁਕਮਾਂ ਤੱਕ ਜਿੱਦਾਂ ਬੰਦ ਕੀਤੇ ਬੰਦ ਰਹਿਣਗੇ। ਪੋਲਿਊਸ਼ਨ ਕੰਟਰੋਲ ਬੋਰਡ ਜਿਹਦੀ ਜ਼ਿੰਮੇਵਾਰੀ ਇਹ ਬਣਦੀ ਸੀ ਕਿ ਇਹ ਜਿਹੜਾ ਟਰੀਟਮੈਂਟ ਪਲਾਂਟ ਲੱਗੇ ਤੋਂ ਬਗੈਰ ਇਹ ਪਲਾਂਟ ਚੱਲਣੇ ਨਹੀਂ ਚਾਹੀਦੇ, ਉਹ ਵੀ ਕਿਤੇ ਨਾ ਕਿਤੇ ਸਿਆਸੀ ਪ੍ਰਭਾਵ ਥੱਲੇ ਉਹਨਾਂ ਨੇ ਵੀ ਬਣਦੀ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਨਹੀਂ ਨਿਭਾਈ, ਤੇ ਕਿਤੇ ਨਾ ਕਿਤੇ ਇਹ ਜਿਹੜਾ ਚਮੜਾ ਉਦਯੋਗ ਦਾ 5000 ਕਰੋੜ ਤੋਂ ਜ਼ਿਆਦਾ ਦੀ ਬਰਾਮਦਗੀ ਸੀ, ਤੇ ਜਿਹੜਾ ਲੋਕਲ ਵਪਾਰ ਸੀ ਉਹ ਵੀ ਕਿਤੇ ਕਰੋੜਾਂ ਦੇ ਵਿੱਚ ਸੀ। ਇਹਦੇ ਨਾਲ ਤਕਰੀਬਨ 5000 ਤੋਂ ਵੱਧ ਜਿਹੜਾ ਮਜ਼ਦੂਰ ਹੈ ਉਹ ਵਿਹਲਾ ਹੋ ਗਿਆ। ਲੇਕਿਨ ਚਮੜਾ ਉਦਯੋਗ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਬੇਰੁਖੀ, ਉਹਨਾਂ ਨੇ ਰਹਿੰਦੇ ਸਮੇਂ ਵਾਰ-ਵਾਰ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਵੀ ਹਦਾਇਤਾਂ ਦਿੱਤੀਆਂ ਗਈਆਂ, ਤੇ ਬਾਕੀ ਵਾਤਾਵਰਨ ਪ੍ਰੇਮੀਆਂ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਦੇ ਟਰੀਟਮੈਂਟ ਪਲਾਂਟ ਜਿਹੜੇ ਕਿ ਕਿਸੇ ਵੀ ਇੰਡਸਟਰੀ ਦੇ ਲਈ ਜ਼ਰੂਰੀ ਨੇ, ਜਿੱਥੇ ਵੀ ਰੰਗਾਈ ਦਾ ਕੰਮ ਚੱਲਦਾ, ਰੰਗਾਈ ਦਾ ਜਿਹੜਾ ਵੀ ਬਚਿਆ ਹੋਇਆ ਪਾਣੀ ਆ ਉਹਨੂੰ ਤੁਸੀਂ ਸਿੱਧਾ ਹੀ ਕਿਸੇ ਨਦੀ ਨਾਲੇ ਦੇ ਵਿੱਚ ਜਿਹੜਾ ਉਹ ਨਹੀਂ ਪਾ ਸਕਦੇ। ਲੇਕਿਨ ਇਹ ਨਿਰੰਤਰ ਪੈਂਦਾ ਰਿਹਾ ਤੇ ਨਿਰੰਤਰ ਪੈਂਦਾ ਰਿਹਾ। ਅਖੀਰ ਆ ਕੇ ਹੁਣ ਜਦੋਂ ਹਾਈ ਕੋਰਟ ਇਹਦੇ 'ਤੇ ਸਖਤ ਹੋਇਆ, ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਇਹ 'ਤੇ ਪਾਬੰਦੀ ਲਾ ਦਿੱਤੀ ਆ। ਕਿਤੇ ਨਾ ਕਿਤੇ ਮੈਂ ਕਹਿੰਦਾ ਇੱਕ ਰਾਹਤ ਦੀ ਜਿਹੜੀ ਆ ਉਹ ਕਿਰਨ ਦਿਖਾਈ ਦਿੱਤੀ ਆ ਕਿ ਚੰਗਾ ਹੋਵੇ ਕਿ ਜਿੰਨੀ ਦੇਰ ਤੱਕ ਇਹਨਾਂ ਦੇ ਅੰਦਰ ਜਿਹੜੇ ਆ ਉਹ ਟਰੀਟਮੈਂਟ ਪਲਾਂਟ ਨਾ ਲੱਗਣ, ਜਾਂ ਸਾਰੇ ਦੇ ਸਾਰੇ ਜਿੰਨੇ ਵੀ ਚਮੜਾ ਉਦਯੋਗ ਲੱਗਾ ਹੋਇਆ ਉਹ ਸਾਰੇ ਦਾ ਪਾਣੀ ਇੱਕ ਜਗ੍ਹਾ ਆਵੇ, ਇੱਕ ਜਗ੍ਹਾ ਦੇ ਉੱਤੇ ਇਕੱਠਾ ਹੀ ਟਰੀਟਮੈਂਟ ਪਲਾਂਟ ਲਾ ਕੇ ਉਹਦੇ ਤੋਂ ਅੱਗੇ ਪਾਣੀ ਜਿਹੜਾ ਉਹ ਖੇਤੀ ਦੇ ਯੋਗ ਜਿੱਥੇ ਵੀ ਆ ਉਹ ਵਰਤਿਆ ਜਾਵੇ। ਲੇਕਿਨ ਅਜੇ ਤੱਕ ਜੋ ਕੁਝ ਵੀ ਹਾਈ ਕੋਰਟ ਨੇ ਕੀਤਾ, ਜਿਹੜਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਕਰਨਾ ਬਣਦਾ ਸੀ, ਲੇਕਿਨ ਨਾ ਤਾਂ ਪੂਰੇ ਦੇ ਪੂਰੇ ਡਿਸਟ੍ਰਿਕਟ ਦੇ ਪ੍ਰਸ਼ਾਸਨ ਨੇ ਤੇ ਨਾ ਹੀ ਪੋਲਿਊਸ਼ਨ ਕੰਟਰੋਲ ਬੋਰਡ ਨੇ, ਕਿਸੇ ਨੇ ਵੀ ਕੋਈ ਇਹਦੇ ਉੱਤੇ ਜਿਹੜਾ ਸੀ ਰਹਿੰਦੇ ਸਮੇਂ ਜਿਹੜਾ ਸੀਗਾ ਜੋ ਕਾਰਵਾਈ ਨਹੀਂ ਕੀਤੀ, ਜਿਸ ਦਾ ਕਰਕੇ ਇਹਨਾਂ ਨੁਕਸਾਨ ਜਿਹੜਾ ਹੁੰਦਾ ਆਇਆ। ਲੇਕਿਨ ਹੁਣ ਜਿਹੜਾ ਨੁਕਸਾਨ ਹੋਏਗਾ ਉਹ ਇਕੋਨਮੀ ਦਾ ਹੋਏਗਾ ਕਿ ਐਡਾ ਵੱਡਾ ਉਦਯੋਗ ਜਿਹੜਾ ਉਹ ਬੰਦ ਹੋ ਗਿਆ। ਜਿਹੜੀ ਲੇਬਰ ਕੰਮ ਕਰਦੀ ਸੀ ਉਹ ਲੇਬਰ ਸਾਰੀ ਦੀ ਸਾਰੀ ਵਿਹਲੀ ਹੋ ਗਈ। ਜੇ ਸਮਾਂ ਰਹਿੰਦਿਆਂ ਇਹ ਸਾਰਾ ਕੁਝ ਕੀਤਾ ਹੁੰਦਾ, ਨਾ ਲੇਬਰ ਫ੍ਰੀ ਹੁੰਦੀ ਤੇ ਨਾ ਹੀ ਜਿਹੜਾ ਹਜ਼ਾਰਾਂ ਕਰੋੜਾਂ ਦਾ ਜਿਹੜਾ ਇੱਥੇ ਬਿਜ਼ਨਸ ਚੱਲਦਾ ਸੀ ਉਹ ਜਿਹੜਾ ਉਹ ਠੱਪ ਹੁੰਦਾ। ਪਰ ਚਲੋ ਜੋ ਵੀ ਆ ਇਹ ਸਰਕਾਰ ਨੇ ਤਾਂ ਕਰਨਾ ਨਹੀਂ ਸੀ, ਲੇਕਿਨ ਹਾਈ ਕੋਰਟ ਦੀ ਜਿਹੜਾ ਇਹ ਸਖਤਾਈ ਹੋਈ ਆ ਉਹਦੇ ਨਾਲ ਕਿਤੇ ਨਾ ਕਿਤੇ ਆ ਕਿ ਇਹਦਾ ਕੋਈ ਨਾ ਕੋਈ ਰਸਤਾ ਜਿਹੜਾ ਨਿਕਲੇਗੀ। ਚਾਹੇ ਇਹਦੇ ਲਈ ਸਮਾਂ ਲਿਆ ਜਾਵੇ, ਚਾਹੇ ਸੂਬਾ ਸਰਕਾਰ ਵੱਲੋਂ ਕੋਈ ਨਾ ਕੋਈ ਇਹਦਾ ਹੋਰ ਢੰਗ ਲੱਭਿਆ ਜਾਵੇ, ਚਾਹੇ ਸਾਰੇ ਦੇ ਸਾਰਾ ਜਿੰਨਾ ਚਮੜਾ ਉਦਯੋਗ ਆ ਉਹਦਾ ਇੱਕ ਜਗ੍ਹਾ 'ਤੇ ਪਾਣੀ ਜਿਹੜਾ ਉਹਨੂੰ ਇਕੱਠਾ ਕਰਕੇ ਟਰੀਟਮੈਂਟ ਪਲਾਂਟ ਇਕੱਠਾ ਲਾ ਕੇ ਅੱਗੇ ਤੋਰਿਆ ਜਾਵੇ। ਕੁਛ ਨਾ ਕੁਛ ਇਹਦਾ ਹੱਲ ਜਿਹੜਾ ਉਹ ਆਉਣ ਵਾਲਾ ਸਮਾਂ ਜਿਹੜਾ ਉਹਦੇ ਵਿੱਚ ਜਿਹੜਾ ਉਹ ਨਿਕਲੇ। ਸੋ ਦਰਸ਼ਕੋ, ਇਹ ਜਿੰਨੇ ਵੀ ਭਖ ਦੇ ਮੁੱਦੇ ਸੀ ਇਹਨਾਂ ਸਾਰਿਆਂ ਨੂੰ ਲੈ ਕੇ ਅਸੀਂ ਤੁਹਾਡੇ ਰੂਬਰੂ ਹੋਏ ਹਾਂ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫੇਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।